अस्सलाम वालेकुम लैला जिट्टी साहब, ये दसना कि माँ बोली के आलमी दिहाड़े उत्ते की पैगाम दोगे अपने सुनने वाले देखने वाले? जी वालेकुम अस्सलाम जी। 21 फरवरी ਨੂੰ ਸਾਡਾ ਮਾਂ ਬੋਲੀ ਦਾ ਬਹੁਤ ਬੜਾ ਦਿਹਾੜਾ ਹੈ। ਸਾਡੀ ਪੰਜਾਬੀ ਲੈਂਗੁਏਜ ਦਾ, ਸਾਡੀ ਸਕਾਫਤ ਦੀ ਪਹਿਚਾਣ ਹੈ। ਆਪਣੀ ਪਹਿਚਾਣ ਨੂੰ, ਆਪਣੀ ਮਦਰ ਲੈਂਗੁਏਜ ਸਾਡੀ, ਉਹਨੂੰ ਕਦੀ ਨਾ ਭੁੱਲੋ, ਠੀਕ ਹੈ ਨਾ। ਇਹ ਸਾਡਾ ਬਾਬਾ ਬੁੱਲੇ ਸ਼ਾਹ ਦਾ ਕਲਾਮ ਵੀ ਸਾਰਾ ਪੰਜਾਬੀ 'ਚ, ਪੰਜਾਬੀ ਦੇ ਬੜੀ ਬੜੀ ਹਸਤੀਆਂ, ਬੜੇ ਬੜੇ ਸ਼ਾਇਰ ਗੁਜ਼ਰੇ ਨੇ। ਆਪਣੀ ਸਕਾਫਤ, ਆਪਣੀ ਪੰਜਾਬ ਨੂੰ, ਆਪਣੀ ਸਕਾਫਤ ਦੀ ਜਿੰਨੀ ਵੀ ਸਾਰੀ ਚੀਜ਼ਾਂ ਨੇ, ਕਦੀ ਆਪਣੇ ਲਿਬਾਸ ਨੂੰ, ਆਪਣੀ ਹਰ ਚੀਜ਼ ਨੂੰ ਕਦੀ ਵੀ ਨਾ ਭੁੱਲੋ। ਥੈਂਕ ਯੂ ਸੋ ਮਚ। ਅੱਛਾ, ਇਸ ਤਰ੍ਹਾਂ ਹੈ ਕਿ ਖਾਸ ਤੌਰ 'ਤੇ ਸਾਡੀ ਜਿਹੜੀਆਂ ਪੰਜਾਬ ਦੀਆਂ ਬੀਬੀਆਂ ਨੇ ਉਹ ਪੰਜਾਬੀ ਨਹੀਂ ਬੋਲਦੀਆਂ। ਹੁਣ ਇੱਕ ਮੈਂ ਸੋਸ਼ਲ ਮੀਡੀਆ ਦੇ ਉੱਤੇ ਥੋੜ੍ਹੀ ਦੇਰ ਪਹਿਲੇ ਇੱਕ ਵੀਡੀਓ ਦੇਖ ਰਿਹਾ ਸੀ ਕਿ ਇੱਕ ਪੁਲਿਸ ਵਾਲੇ ਨੇ ਰੈੱਡ ਜ਼ੋਨ 'ਚ ਜਾਂਦੀ ਹੈ ਕਿ ਬੀਬੀ ਨੂੰ ਗੱਡੀ ਤੋਂ ਲਾਇਆ, ਉਹਨੇ ਸਿਰਫ ਇੰਨੀ ਉਹਨੂੰ ਪੰਜਾਬੀ 'ਚ ਗੱਲ ਕੀਤੀ, ਸ਼ੀਸ਼ਾ ਥੱਲੇ ਕਰਕੇ ਥੋੜ੍ਹਾ ਸਾਈਡ 'ਤੇ ਹੋ ਕੇ ਗੱਲ ਸੁਣ ਲਓ, ਤੇ ਉਹਨੇ ਇਸ ਗੱਲ ਨੂੰ ਬਹੁਤ ਮਾੜਾ ਸਮਝਿਆ। ਉਹਨੇ ਕਿਹਾ ਪੰਜਾਬੀ ਜ਼ੁਬਾਨ ਜਿਹੜੀ ਹੈ ਨਾ, ਇਹਦੇ ਵਿੱਚ ਇਹਨੇ ਗੱਲ ਕਿਉਂ ਕੀਤੀ ਹੈ, ਹਾਲਾਂਕਿ ਖੁਦ ਵੀ ਪੰਜਾਬਣ ਸਨ। ਇਸ ਹਵਾਲੇ ਨਾਲ ਕੀ ਆਖੋਗੇ ਲੇਡੀਜ਼ ਦੇ ਹਵਾਲੇ ਨਾਲ? ਇਹ ਬੜਾ ਹੀ ਇੱਕ ਅਲਮੀਆ ਹੈ। ਇਸੇ ਗੱਲ ਨੂੰ ਮੈਂ ਲੈ ਕੇ ਚੱਲ ਰਹੀ ਹਾਂ ਕਿ ਆਪਣੀ ਪੰਜਾਬੀ ਨੂੰ ਜਿਹੜਾ ਲੋਕ ਗੱਲ ਸਮਝਦੇ ਨੇ ਨਾ, ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਪੜ੍ਹੀਆਂ ਲਿਖੀਆਂ ਮਾਵਾਂ ਨੇ ਉਹ ਵੀ ਇਹੀ ਗੱਲ ਕਰਦੀਆਂ ਨੇ ਕਿ ਹਾਂ ਪੁੱਤ ਤੂੰ ਪੰਜਾਬੀ 'ਚ ਗੱਲ ਕਰ ਰਿਹਾ, ਤੈਨੂੰ ਸ਼ਰਮ ਨਹੀਂ ਆ ਰਹੀ? ਇਹ ਕਿਹੜੀ ਗੱਲ ਹੋਈ? ਅੱਜ ਕੱਲ੍ਹ ਦੀ ਮਾਵਾਂ ਨੂੰ ਵੀ ਥੋੜ੍ਹੀ ਜਿਹੀ ਸੋਚ ਲੈਣੀ ਚਾਹੀਦੀ ਹੈ ਕਿ ਪੰਜਾਬੀ ਸਾਡੀ ਕੋਈ ਗੱਲ ਨਹੀਂ, ਸਾਡੀ ਜ਼ਬਾਨ ਹੈ, ਸਾਡੀ ਸਕਾਫਤ ਹੈ, ਠੀਕ ਹੈ ਨਾ। ਤੁਸੀਂ ਆਪਣੇ ਬੱਚਿਆਂ ਨੂੰ, ਬੱਚਾ ਕੋਈ ਪੰਜਾਬੀ 'ਚ ਗੱਲ ਕਰ ਰਿਹਾ, ਠੀਕ ਹੈ, ਤੁਸੀਂ ਉਹਨਾਂ ਨੂੰ ਅੰਗਰੇਜ਼ੀਆਂ ਸਿਖਾਓ। ਬੜਾ ਇੱਕ ਜ਼ਬਰਦਸਤ ਕਲਾਮ ਹੈ। हर बोले सिखो सिखनी भी चाहिदी, हर कच्ची वेख के पक्की नहीं ढाई दी है, हर कच्ची वेख के पक्की नहीं ढाई दी। ਤੇ ਤੁਹਾਡੇ ਸਾਰਿਆਂ ਵਾਸਤੇ ਇਹੀ ਪੈਗਾਮ ਹੈ ਕਿ ਆਪਣੀ ਪੰਜਾਬੀ ਨੂੰ ਕਦੀ ਵੀ ਨਾ ਛੱਡੋ। ਇਹ ਸਾਡੀ ਪਹਿਚਾਣ ਹੈ, ਸਾਡੀ ਸੋਹਣੀ ਮਿੱਠੜੀ ਜ਼ਬਾਨ। ਖਾਸ ਤੌਰ 'ਤੇ ਬੀਬੀਆਂ ਜਿਹੜੀਆਂ ਨੇ ਉਹਨਾਂ ਕਿਉਂਕਿ ਮੁਸਤਕਬਿਲ ਉਹਨਾਂ ਦੇ ਹੱਥ ਵਿੱਚ ਹੁੰਦਾ, ਛੋਟੇ ਬੱਚੇ ਤਾਂ ਸਾਰਾ ਦਿਨ ਉਹਨਾਂ ਕੋਲ ਹੀ ਹੁੰਦੇ ਨੇ। ਜਿਸ ਵਕਤ ਉਹ ਪੰਜਾਬੀ ਨਹੀਂ ਬੋਲਣਗੀਆਂ, ਬੱਚਿਆਂ ਨੂੰ ਅਗਰ ਇਨਕਰੇਜ ਨਹੀਂ ਕਰਨਗੀਆਂ, ਹੌਸਲਾ ਅਫਜ਼ਾਈ ਨਹੀਂ ਕਰਨਗੀਆਂ, ਤਾਂ ਫਿਰ ਕਿਸ ਤਰ੍ਹਾਂ ਮੁਸਤਕਬਿਲ ਵਿੱਚ ਬੱਚੇ ਜਿਹੜੇ ਨੇ ਪੰਜਾਬੀ ਬੋਲਣਗੇ? ਜੀ ਮੈਂ ਗੱਲ ਸੁਣ, ਮੈਂ ਆਪਣੀ ਮਿਸਾਲ ਦਿੰਦੀ ਹਾਂ। ਮੇਰੇ ਫਾਦਰ ਜਿਹੜੇ ਨੇ ਪਾਕਿਸਤਾਨ 에ਅਰਫੋਰਸ ਤੋਂ ਏਅਰ ਕਮਾਂਡਰ ਰਿਟਾਇਰ ਹੋਏ ਨੇ, ਠੀਕ ਹੈ। ਮੇਰੀ ਮਾਂ ਜਿਹੜੀ ਹੈ ਸਕੂਲ ਦੇ ਟੀਚਰ ਰਹੇ ਨੇ। ਉਸ ਲਿਹਾਜ਼ ਨਾਲ ਮੈਨੂੰ ਤਾਂ ਬਿਲਕੁਲ ਅੰਗਰੇਜ਼ੀ ਬੋਲਣੀ ਚਾਹੀਦੀ ਹੈ, ਲੇਕਿਨ ਸਾਡਾ ਘਰ ਦਾ ਕਲਚਰ, ਕਿਉਂਕਿ ਅਸੀਂ ਜੱਟ ਬਰਾਦਰੀ ਆ, ਸਾਡੇ ਘਰ ਦਾ ਕਲਚਰ ਪੰਜਾਬ ਦਾ, ਪੰਜਾਬੀ ਅਸੀਂ ਬੋਲਦੇ ਹਾਂ। ਸਾਡੀ ਮਾਂ ਨੇ, ਸਾਡੇ ਪਿਓ ਨੇ ਘਰ ਵਿੱਚ ਕਦੇ ਨਹੀਂ ਕਿਹਾ ਕਿ ਉਹ ਬੇਟਾ ਕਿਆ ਕਰ ਰਹੇ ਹੋ, ਬੇਟਾ ਬੈਠ ਜਾਓ। ਠੀਕ ਹੈ, ਇਹ ਸਾਡੀ ਉਰਦੂ ਸਾਡੀ ਨੈਸ਼ਨਲ ਲੈਂਗੁਏਜ ਹੈ, ਲੇਕਿਨ ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੀ ਪੰਜਾਬ ਨੂੰ ਬਿਲਕੁਲ ਭੁੱਲ ਜਾਓ, ਆਪਣੇ ਕਲਚਰ ਨੂੰ ਭੁੱਲ ਜਾਓ। ਇਹ ਗੱਲ ਕਹਿੰਦੇ ਕਿ ਬਿਲਕੁਲ ਗਲਤ ਹੈ। ਮੈਂ ਬਿਲਕੁਲ ਖਿਲਾਫ ਹਾਂ, ਔਰ ਮੈਂ ਤੁਹਾਡੇ ਸਾਰਿਆਂ ਨੂੰ ਇਹ ਪੈਗਾਮ ਦੁਬਾਰਾ ਦੇਵਾਂਗਾ ਕਿ ਆਪਣੀ ਪੰਜਾਬ, ਆਪਣੀ ਬੋਲੀ, ਭਾਵੇਂ ਸਿੰਧ ਦੀ ਬੋਲੀ, ਭਾਵੇਂ ਬਲੋਚੀ, ਭਾਵੇਂ ਪਖਤੂਨ, ਪਸ਼ਤੋ ਬੋਲੀ, ਆਪਣੀ ਕਲਚਰ ਨੂੰ ਬੋਲਣ ਲੱਗਿਆ ਸ਼ਰਮ ਮਹਿਸੂਸ ਨਹੀਂ ਕਰਨੀ, ਰੋਬ ਨਾ ਦੱਬ ਕੇ ਬੋਲਣੀ ਹੈ। ਬਹੁਤ